ਕਿੱਦਾਂ ਵੇਖਦੇ ਹੋ ਅੱਜ ਦੇ ਤੁਸੀਂ ਮੈਚ ਨੂੰ? ਪਾਕਿਸਤਾਨ ਦੀ ਟੀਮ ਪਹਿਲਾਂ ਬੈਟਿੰਗ ਕਰਦੀ ਪਈ ਹੈ, ਘੱਟ ਤੋਂ ਘੱਟ ਕਿੰਨਾ ਸਕੋਰ ਸਾਨੂੰ ਕਰਨਾ ਪਵੇਗਾ? ਵੈਸੇ ਤੇ ਜੋਫਰਾ ਆਰਚਰ ਜਿਵੇਂ ਮੈਂ ਗੱਲ ਕਰਦਾ ਪਿਆ ਸੀਗਾ, ਜੋਸ਼ ਟੰਗ ਇਹਨਾਂ ਨੂੰ ਖੇਡਣਾ ਕੋਈ ਸੌਖਾ ਨਹੀਂ ਹੋਏਗਾ ਪਾਕਿਸਤਾਨ ਵਾਸਤੇ, ਤੇ ਬਾਬਰ ਆਜ਼ਮ ਦੀ ਗੈਰ ਮੌਜੂਦਗੀ ਵੀ ਸਾਡੇ ਵਾਸਤੇ ਨੁਕਸਾਨਦੇਹ ਸਾਬਿਤ ਹੋਏਗੀ। ਜੀ ਸਭ ਤੋਂ ਪਹਿਲਾਂ ਤਾਂ ਬਹੁਤ ਸ਼ੁਕਰੀਆ ਵਫਾ ਸਾਹਿਬ ਤੁਹਾਡਾ, ਤੁਸੀਂ ਇੱਕ ਦਫਾ ਫਿਰ ਮੌਕਾ ਦਿੱਤਾ। ਬਿਲਕੁਲ ਤੁਸੀਂ ਸਹੀ ਕਿਹਾ ਜੀ ਕਿ ਸਭ ਤੋਂ ਪਹਿਲੇ ਤੇ ਜਿਹੜੀ ਇੰਗਲੈਂਡ ਦੀ ਵਿਕਟਾਂ ਨੇ ਉਹ ਬੜੀ ਡਿਫਰੈਂਟ ਹੈਗੀਆਂ ਨੇ, ਜੀ ਔਰ ਇਹ ਕਿਉਂਕਿ ਬੌਂਸੀ ਵਿਕਟਾਂ ਨੇ ਔਰ ਸੀਮ ਵਿਕਟਾਂ ਨੇ, ਬਾਲ ਬਹੁਤ ਜ਼ਿਆਦਾ ਹਿਲਦਾ ਹੈ ਔਰ ਫਾਸਟ ਬੋਲਰਸ ਨੂੰ ਬਹੁਤ ਜ਼ਿਆਦਾ ਹੈਲਪ ਮਿਲਦੀ ਹੈ ਇਸ ਵਿਕਟਾਂ ਦੇ ਉੱਤੇ। ਤੁਸੀਂ ਅਗਰ ਪਾਸ ਦੇ ਵਿੱਚ ਜਿੰਨੇ ਵੀ ਮੈਚ ਹੋਏ ਨੇ ਤੁਸੀਂ ਵੇਖ ਲਓ, ਟੈਸਟ ਕ੍ਰਿਕਟ ਦੇ ਵਿੱਚ ਗੱਲ ਕਰੀਏ, ਅਸੀਂ ਉਹਦੇ ਵਿੱਚ ODI ਦੇ ਵਿੱਚ ਗੱਲ ਕਰੀਏ, ਜਿਹੜੇ ਫਾਸਟ ਬੋਲਰਸ ਹੈਗੇ ਨੇ ਉਹ ਹਾਵੀ ਰਹਿੰਦੇ ਨੇ ਹਮੇਸ਼ਾ ਇੰਗਲੈਂਡ ਦੀ ਪਿਚਸ ਦੇ ਉੱਤੇ। ਇਸੀ ਵਾਸਤੇ ਤੁਸੀਂ ਦੇਖ ਲਓ ਕਿ ਇੰਗਲੈਂਡ ਦੀ ਟੀਮ ਦੇ ਵਿੱਚ ਵੀ ਜ਼ਿਆਦਾ ਫਾਸਟ ਬੋਲਰ ਖੇਡਦੇ ਪਏ ਨੇ, ਪਾਕਿਸਤਾਨ ਦੀ ਟੀਮ ਦੇ ਵਿੱਚ ਵੀ ਅੱਜ ਸਿਰਫ ਅਲੀ ਉਸਮਾਨ ਖੇਡ ਰਿਹਾ, ਸਾਜਿਦ ਖਾਨ ਨਹੀਂ ਹੈਗਾ, ਤੇ ਮੁਹੰਮਦ ਅਲੀ ਖੇਡ ਰਿਹਾ, ਖੁਰਮ ਸ਼ਹਜ਼ਾਦ ਤੇ ਅब्बास ਖੇਡਦੇ ਪਏ ਨੇ। ਦੇਖੋ ਜਿਹੜਾ ਵੈਸਟ ਇੰਡੀਜ਼ ਦੇ ਨਾਲ ਸਾਡੀ ਸੀਰੀਜ਼ ਹੋਈ ਹੈ ਤੇ ਵੈਸਟ ਇੰਡੀਜ਼ ਦੇ ਵਿੱਚ ਅਸੀਂ ਖੇਡ ਕੇ ਆਏ ਆ, ਉਹ ਕੰਡੀਸ਼ਨ ਜ਼ਰਾ ਡਿਫਰੈਂਟ ਸਨ, ਇਹ ਕੰਡੀਸ਼ਨ ਜ਼ਰਾ ਡਿਫਰੈਂਟ ਨੇ। ਵੈਸਟ ਇੰਡੀਜ਼ ਦੀ ਜਿਹੜੀ ਕੰਡੀਸ਼ਨ ਸਨ ਨਾ, ਉੱਥੇ ਜ਼ਰਾ ਬਾਲ ਰੁਕਦਾ ਵੀ ਹੈ, ਅਨਈਵਨ ਬਾਉਂਸ ਵੀ ਹੁੰਦਾ ਹੈ, ਕਦੀ ਬਾਲ ਬਹਿ ਜਾਂਦਾ ਹੈ, ਕਦੀ ਬਾਲ ਬਾਉਂਸ ਹੁੰਦਾ ਹੈ ਤੇ ਕਦੀ ਬਾਲ ਸਟਕ ਹੋ ਜਾਂਦਾ ਹੈ। ਯਾਨੀ ਕਿ ਉੱਥੇ ਬਹੁਤ ਜ਼ਿਆਦਾ ਮਸਾਇਲ ਹੁੰਦੇ ਨੇ ਵਿਕਟ ਦੇ ਉੱਤੇ, ਦੋ ਤਿੰਨ ਤਰ੍ਹਾਂ ਦੇ। ਲੇਕਿਨ ਅਗਰ ਅਸੀਂ ਇੰਗਲੈਂਡ ਦੀ ਕੰਡੀਸ਼ਨਸ ਦੀ ਗੱਲ ਕਰੀਏ, ਇੱਥੇ ਜ਼ਿਆਦਾ ਬਾਦਲ ਰਹਿੰਦੇ ਨੇ, ਤੁਸੀਂ ਵੇਖਣਾ ਇੱਥੇ ਜਦੋਂ ਬਾਦਲ ਹੁੰਦੇ ਨੇ, ਇੱਕ ਰੇਨੀ ਵੈਦਰ ਹੁੰਦਾ ਹੈ ਤੇ ਉਹਦੇ ਵਿੱਚ ਬੋਲ ਬਹੁਤ ਜ਼ਿਆਦਾ ਹਿਲਦਾ ਹੈ, ਬੋਲ ਸੀਮ ਬਹੁਤ ਜ਼ਿਆਦਾ ਹੁੰਦਾ ਹੈ। ਬੈਟਰ ਜਦੋਂ ਖੇਡ ਰਿਹਾ ਹੁੰਦਾ ਫਾਸਟ ਬੋਲਰ ਨੂੰ, ਉਹਨੂੰ ਬਹੁਤ ਜ਼ਿਆਦਾ ਮੁਸ਼ਕਿਲਾਤ ਹੁੰਦੀਆਂ ਨੇ। ਇਹਦੇ ਵਿੱਚ ਸਭ ਤੋਂ ਇੱਕ ਇੰਪੋਰਟੈਂਟ ਪੁਆਇੰਟ ਹੈ ਕਿ ਪਾਕਿਸਤਾਨ ਦੇ ਜਿੰਨੇ ਵੀ ਬੈਟਰ ਨੇ, ਅੱਲਾ ਕਰੇ ਕਿ ਇਹਨਾਂ ਨੇ ਸਟੱਡੀ ਕੀਤਾ ਹੋਵੇ ਕਿ ਅਸੀਂ ਵੈਸੇ ਤੇ ਬਹੁਤ ਪੁਰਾਣੇ ਖੇਡਦੇ ਆ ਰਹੇ ਨੇ ਇੰਗਲੈਂਡ ਦੇ ਵਿੱਚ, ਲੇਕਿਨ ਜ਼ਾਹਿਰ ਗੱਲ ਹੈ ਫਿਰ ਟਾਈਮ ਦੇ ਨਾਲ ਨਾਲ ਐਡ ਹੁੰਦੇ ਨੇ, ਨਵੇਂ ਮੁੰਡੇ ਆਉਂਦੇ ਨੇ, ਉਹ ਵੀ ਕੰਡੀਸ਼ਨ ਤੋਂ ਯੂਜ਼ ਟੂ ਹੁੰਦੇ ਨੇ। ਬਾਬਰ ਆਜ਼ਮ ਹੋ ਗਿਆ, ਇਮਾਮੁਲ ਹਕ ਹੋ ਗਿਆ, ਸ਼ਾਨ ਮਸੂਦ ਹੋ ਗਿਆ, ਇਹ ਸਾਰੇ ਖੇਡੇ ਹੋਏ ਨੇ ਇਸ ਕੰਡੀਸ਼ਨਸ ਦੇ ਵਿੱਚ, ਲੇਕਿਨ ਅਜ਼ਾਨ ਉਵੈਸ ਵਰਗੇ ਹੋ ਗਏ, ਇਹ ਮੁੰਡੇ ਇੱਥੇ ਨਹੀਂ ਖੇਡੇ, ਇਹਨਾਂ ਨੂੰ ਟਾਈਮ ਲੱਗੇਗਾ। ਲੇਕਿਨ ਇੰਪੋਰਟੈਂਟ ਪੁਆਇੰਟ ਹੈ ਕਿ ਤੁਹਾਨੂੰ ਇਸ ਵਿਕਟ ਦੇ ਉੱਤੇ ਸਟੇ ਕਰਨਾ ਹੈ। ਜਿੰਨਾ ਜ਼ਿਆਦਾ ਸਟੇ ਕਰੋਗੇ ਉਹ ਪਾਕਿਸਤਾਨ ਟੀਮ ਵਾਸਤੇ ਵੀ ਬਿਹਤਰ ਹੈ, ਤੁਹਾਡੇ ਵਾਸਤੇ ਵੀ ਬਿਹਤਰ ਹੈ, ਜਿਹੜਾ ਬੈਟਰ ਹੈਗਾ ਉਹਦੇ ਵਾਸਤੇ। ਕਿਉਂਕਿ ਜਦੋਂ ਤੁਸੀਂ ਪਾਰਟਨਰਸ਼ਿਪ ਲਾਉਂਦੇ ਹੋ ਤੇ ਥੋੜਾ ਸਟੇ ਕਰਦੇ ਹੋ, ਅਗਰ ਬੋਲ ਬਾਹਰ ਜਾ ਰਿਹਾ ਹੈ, ਹਿਲ ਰਿਹਾ ਹੈ, ਨया ਬੋਲ ਹੈ, ਬੋਲ ਨੂੰ ਜ਼ਿਆਦਾ ਛੱਡੋ, ਉਹਦੇ ਕੋਲ ਜਾਓ ਨਾ। ਅਗਰ ਤੁਸੀਂ ਉਹਨੂੰ ਖੇਡਣ ਵਾਸਤੇ ਜਾਂਦੇ ਹੋ, ਬੋਲ ਹਿਲ ਰਿਹਾ ਹੁੰਦਾ ਹੈ, ਕਿਤੇ ਨਾ ਕਿਤੇ ਐਜ ਹੁੰਦਾ ਹੈ, ਉਹ ਪਿੱਛੇ ਕੈਚ ਹੋ ਜਾਂਦਾ ਹੈ ਤੇ ਤੁਸੀਂ ਵਿਕਟ ਗਵਾ ਦਿੰਦੇ ਹੋ। ਹੁਣ ਦੇਖੋ ਨਾ, ਡੱਕ ਦੇ ਉੱਤੇ ਅਜ਼ਾਨ ਉਵੈਸ ਜਿਹੜਾ ਹੈਗਾ ਉਹ ਚਲਾ ਗਿਆ। ਹੁਣ ਕਹਿਣ ਦਾ ਮਕਸਦ ਹੈ ਕਿ ਇਹੀ ਚੀਜ਼, ਇਹ ਪ੍ਰੈਸ਼ਰ ਹੈਗਾ ਇੰਗਲੈਂਡ ਦੀ ਟੀਮ, ਇੰਗਲੈਂਡ ਦੀ ਵਿਕਟਾਂ ਦਾ, ਕਿ ਉੱਥੇ ਜਿਹੜੇ ਫਾਸਟ ਬੋਲਰ ਨੇ ਉਹ ਨਹੀਂ ਖੇਡਣ ਦਿੰਦੇ ਬੈਟਰ ਨੂੰ। ਬੈਟਰ ਉਹੀ ਕਾਮਯਾਬ ਹੋਏਗਾ ਜਿਹੜਾ ਖੇਡੇਗਾ। ਹੁਣ ਪਲੱਸ ਪੁਆਇੰਟ, ਇੱਕ ਨੈਗੇਟਿਵ ਪੁਆਇੰਟ ਤੇ ਹੈ ਕਿ ਜ਼ਾਹਿਰ ਗੱਲ ਹੈ ਬਾਬਰ ਆਜ਼ਮ ਨਹੀਂ ਖੇਡ ਰਹੇ, ਤੁਸੀਂ ਜਿਵੇਂ ਗੱਲ ਕੀਤੀ ਕਿ ਬਾਬਰ ਆਜ਼ਮ ਇੰਜਰਡ ਹੋ ਕੇ ਬਾਹਰ ਹੋ ਗਏ ਨੇ, ਤੇ ਦੂਜਾ ਸ਼ਾਨ ਮਸੂਦ ਹੁਣ ਖੇਡਦੇ ਪਏ ਨੇ। ਸ਼ਾਨ ਮਸੂਦ ਵੀ ਇੰਜਰਡ ਸਨ, ਲੇਕਿਨ ਅੱਛੀ ਗੱਲ ਹੈ ਉਹ ਫਿਟ ਹੋ ਗਏ ਨੇ, ਖੇਡਦੇ ਪਏ ਨੇ। ਹੁਣ ਪੋਜ਼ਿਟਿਵ ਪੁਆਇੰਟ ਹੈ ਕਿ ਸ਼ਾਨ ਮਸੂਦ ਬੜੀ ਦੇਰ ਤੋਂ ਕਾਉਂਟੀ ਕ੍ਰਿਕਟ ਖੇਡਦੇ ਪਏ ਨੇ ਇੰਗਲੈਂਡ ਦੇ ਵਿੱਚ, ਤੇ ਉਹਨਾਂ ਦਾ ਪਾਕਿਸਤਾਨੀ ਟੀਮ ਦੇ ਵਿੱਚ ਹੋਣਾ ਬੜੀ ਅੱਛੀ ਗੱਲ ਹੈ। ਸਲਮਾਨ ਅਲੀ ਆਗਾ ਨੂੰ ਕੈਪਟਨਸੀ ਦਿੱਤੀ, ਤੁਸੀਂ ਗੱਲ ਕੀਤੀ ਸਲਮਾਨ ਅਲੀ ਆਗਾ, ਸਾਊਦ ਸ਼ਕੀਲ, ਰਿਜ਼ਵਾਨ, ਇਹ ਸਾਰੇ ਉਮੀਦਵਾਰ ਸਨ। ਖੈਰ ਇਹ ਤੇ ਇੱਕ ਟੈਂਪਰੇਰੀ ਦੀ ਇੱਕ ਪੋਜੀਸ਼ਨ ਮਿਲੀ ਉਹਨਾਂ ਨੂੰ, ਕਿ ਕਿਉਂਕਿ ਬਾਬਰ ਆਜ਼ਮ ਇੰਜਰਡ ਹੈਗਾ, ਬਾਅਦ ਜ਼ਾਹਿਰ ਗੱਲ ਹੈ ਬਾਬਰ ਆਜ਼ਮ ਨੇ ਟੇਕ ਓਵਰ ਕਰ ਲੈਣਾ। ਅਗਰ ਸ਼ਾਨ ਮਸੂਦ ਨੂੰ ਕੈਪਟਨਸੀ ਦੇ ਦਿੰਦੇ, ਮੇਰਾ ਖਿਆਲ ਹੈ ਉਹ ਸਿਰਫ ਇਸ ਮੈਚ ਵਾਸਤੇ ਜਦੋਂ ਤੱਕ ਬਾਬਰ ਆਜ਼ਮ ਨਹੀਂ ਹੈ, ਉਹ ਜ਼ਿਆਦਾ ਬਿਹਤਰ ਹੋ ਜਾਂਦਾ। ਕਿਉਂਕਿ ਸ਼ਾਨ ਮਸੂਦ ਇੰਗਲੈਂਡ ਦੇ ਵਿੱਚ ਬਹੁਤ ਜ਼ਿਆਦਾ ਕ੍ਰਿਕਟ ਖੇਡ ਰਿਹਾ ਹੈ, ਔਰ ਇੰਗਲੈਂਡ ਕਿਉਂਕਿ ਉੱਥੇ ਮਿਕਸ ਪਲੇਅਰਸ ਹੁੰਦੇ ਨੇ, ਕੁਝ ਇੰਗਲੈਂਡ ਦੇ ਪਲੇਅਰ ਵੀ ਹੁੰਦੇ ਨੇ, ਕੁਝ ਓਵਰਸੀਜ਼ ਪਲੇਅਰ ਹੁੰਦੇ ਨੇ, ਤੇ ਉਧਰ ਦੀ ਕੰਡੀਸ਼ਨਸ ਦਾ, ਉਹਨਾਂ ਦੇ ਪਲੇਅਰਸ ਦਾ ਉਹ ਸਾਰਾ ਇੱਕ ਪਤਾ ਹੁੰਦਾ ਹੈ। ਸ਼ਾਨ ਮਸੂਦ ਨੇ ਬੜੀ ਕੋਸ਼ਿਸ਼ ਵੀ ਕੀਤੀ ਸੀ ਕਿ ਉਹ ਇੰਗਲੈਂਡ ਸੀਰੀਜ਼ ਦੇ ਵਿੱਚ ਕਪਤਾਨ ਰਹਿਣ, ਲੇਕਿਨ ਜ਼ਾਹਿਰ ਗੱਲ ਹੈ, ਮੈਂ ਬੜੀ ਹੈਰਾਨਗੀ ਦੀ ਗੱਲ ਹੈ ਕਿ ਸ਼ਾਨ ਮਸੂਦ ਨੂੰ ਨਹੀਂ ਬਣਾਇਆ ਉਹਨਾਂ ਨੇ, ਫਿਰ ਵੀ ਸਲਮਾਨ ਅਲੀ ਆਗਾ ਨੂੰ ਬਣਾਤਾ ਉਹਨਾਂ ਨੇ ਕਿਹਾ ਸ਼ਾਨ ਮਸੂਦ ਨੂੰ ਨਹੀਂ ਬਣਾਉਣਾ। तो सी साहब सलमान अली आगा उत्ते भी प्रैशर नहीं है? मतलब जो वैस्ट इंडीज़ के खिलाफ फ्लॉप रहे हैं, डक उत्ते आउट होए हैं, तो एक मैच में मैंने याद हो कि 14-15 रनस किए हैं, तो उन्होंने कप्तानी लैनी नहीं चाहिए सी। चंगा होंदा जिवें तुसीं कह रहे हो शान मसूद आ जाते, या फिर मोहम्मद रिजवान नूं भी तजर्बा है पाकिस्तान टीम की कप्तानी का। ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ। ਸਾਡਾ ਜਿਹੜਾ ਲੋਅਰ ਆਰਡਰ ਹੈਗਾ ਉਹ ਇਸ ਵਕਤ ਬਹੁਤ ਜ਼ਿਆਦਾ ਸਟਰਗਲ ਕਰਦਾ ਪਿਆ ਹੈ। ਤੁਸੀਂ ਵੇਖ ਲਓ ਸਲਮਾਨ ਅਲੀ ਆਗਾ ਦੀ, ਤੁਸੀਂ ਬਿਲਕੁਲ ਠੀਕ ਗੱਲ ਕੀਤੀ ਹੈ। ਸਲਮਾਨ ਅਲੀ ਆਗਾ ਹਾਲਾਂਕਿ T20 ਦੇ ਕਪਤਾਨ ਨੇ ਸਾਡੇ, ਲੇਕਿਨ ਹੁਣ ਦੇਖੋ ਨਾ, ਉਹ ਸੀਨੀਅਰ ਪਲੇਅਰ ਹੈਗੇ ਨੇ। ਸਮ ਟਾਈਮ ਹੁੰਦਾ ਇੱਕ ਬੈਡ ਪੈਚ ਆਉਂਦਾ ਪਲੇਅਰ ਦੇ ਉੱਤੇ, ਲੇਕਿਨ ਉਹਨੂੰ ਉਹਦੇ ਚੋਂ ਨਿਕਲਣ ਵਾਸਤੇ ਉਹਨੂੰ ਮਿਹਨਤ ਕਰਨੀ ਹੁੰਦੀ ਹੈ, ਉਹਨੂੰ
ਪ੍ਰੂਵ ਕਰਨਾ ਪੈਂਦਾ ਹੈ। ਹੁਣ ਵੈਸਟ ਇੰਡੀਜ਼ ਦੀ ਸੀਰੀਜ਼ ਉਹਦੀ ਅੱਛੀ ਨਹੀਂ ਗਈ ਬਿਲਕੁਲ ਸਲਮਾਨ ਅਲੀ ਆਗਾ ਦੀ, ਲੇਕਿਨ ਹੁਣ ਵੇਖਣਾ ਹੈ ਕਿ ਇੰਗਲੈਂਡ ਸੀਰੀਜ਼ ਇਹ ਜ਼ਿਆਦਾ ਮੁਸ਼ਕਿਲ ਹੈ ਵੈਸਟ ਇੰਡੀਜ਼ ਤੋਂ ਵੀ। ਹੁਣ ਬਿਲਕੁਲ ਅਗਰ ਇੱਥੇ ਕੁਝ ਕਰ ਜਾਂਦਾ ਤੇ ਬਹੁਤ ਅੱਛੀ ਗੱਲ ਹੈ, ਲੇਕਿਨ ਚੂੰਕਿ ਸਲਮਾਨ ਅਲੀ ਆਗਾ ਗੁੱਡ ਬੁੱਕ 'ਚ ਹੈਗਾ, ਚੇਅਰਮੈਨ ਕ੍ਰਿਕਟ ਬੋਰਡ ਦੀ ਵੀ ਤੇ ਜਿੰਨੇ ਵੀ ਕ੍ਰਿਕਟ ਬੋਰਡ ਤੇ ਕਰਤਾ ਧਰਤਾ ਹੈਗੇ ਨੇ ਉਹਨਾਂ ਦੀ ਗੁੱਡ ਬੁੱਕ 'ਚ ਹੈਗਾ, ਤੇ ਇਸ ਵਾਸਤੇ ਜ਼ਾਹਿਰ ਗੱਲ ਹੈ ਉਹ ਬੰਦੇ ਬਾਹਰ ਨਹੀਂ ਕੱਢੇ ਜਾ ਸਕਦੇ, ਉਹਨਾਂ ਫਰਮਾ ਨੂੰ ਬਰਦਾਰ ਨੇ ਬਹੁਤ। ਕੈਪਟਨਸੀ ਵੀ ਮਿਲ ਸਕਦੀ, ਫਰਮਾ ਬਰਦਾਰ ਨੇ ਜੀ ਤੁਸੀਂ ਇਸ ਤਰ੍ਹਾਂ ਕਹਿ ਲਓ, ਬਿਲਕੁਲ। ਉਹ ਅੱਛਾ, ਬਾਹਰ ਇੱਕ ਨਹੀਂ ਬੜੀ ਰਹਿ ਇੰਟਰਸਟਿੰਗ ਸਕਦੇ। ਗੱਲ ਹੈ, ਲੇਕਿਨ ਤੁਹਾਡੇ ਕੋਲ ਮੈਂ ਸਵਾਲ ਵੀ ਪੁੱਛਣਾ ਚਾਹੁੰਦਾ ਸੀਗਾ। ਸਟੂਅਰਟ ਬ੍ਰੌਡ ਤੁਹਾਨੂੰ ਪਤਾ ਹੈ ਕਿਸੇ ਤਾਰਫ ਦੇ ਮੁਹਤਾਜ ਜਿਹਨੇ ਬੜੇ ਜ਼ਬਰਦਸਤ ਬੋਲਰ ਸੀਗੇ ਆਪਣੇ ਦੌਰ ਦੇ, ਟੈਸਟ ਕ੍ਰਿਕਟ ਵਿੱਚ ਵੀ ਵਿਕਟਾਂ ਨੇ। ਉਹਨਾਂ ਨੇ ਅੱਜ ਇੱਕ ਗੱਲ ਕੀਤੀ, ਉਹਨਾਂ ਨੇ ਕਿਹਾ ਜੀ ਇਹ ਜਿਹੜੀ ਪਾਕਿਸਤਾਨ ਦੀ ਕਰੰਟ ਸਾਈਡ ਹੈ ਨਾ, ਇਹ ਬਹੁਤ ਹੀ ਕਮਜ਼ੋਰ ਹੈ, ਯਾਨੀ ਵੀਕਰ ਸਾਈਡ ਹੈ, ਤੇ ਇੰਗਲੈਂਡ ਨੂੰ ਚਾਹੀਦਾ 3-0 ਤੋਂ ਇਹਨਾਂ ਨੂੰ ਆਊਟ ਕਲਾਸ ਕਰਨ। ਮਤਲਬ ਅਸੀਂ ਜੇ ਵਰਲਡ ਟੈਸਟ ਰੈਂਕਿੰਗ ਦੀ ਵੀ ਗੱਲ ਕਰੀਏ, ਇੰਗਲੈਂਡ 7ਵੇਂ ਨੰਬਰ ਤੇ ਮੌਜੂਦ ਹੈ, ਜਦੋਂ ਕਿ ਪਾਕਿਸਤਾਨ ਦਾ 8ਵਾਂ ਨੰਬਰ ਮੌਜੂਦ ਹੈ। ਤੇ ਯਾਨੀ ਵੱਡੀ ਗੱਲਾਂ ਇੰਗਲੈਂਡ ਨੂੰ ਕਰਨੀ ਚਾਹੀਦੀਆਂ, ਕਿਉਂਕਿ ਆਸਟ੍ਰੇਲੀਆ ਦੀ ਮਿਸਾਲ ਵੀ ਮੌਜੂਦ ਹੈ, ਆਸਟ੍ਰੇਲੀਆ ਵੀ ਇਹੀ ਗੱਲਾਂ ਕਰਦਾ ਪਿਆ ਸੀ, ਫਿਰ ਬੰਗਲਾਦੇਸ਼ ਨੇ ਉਹਨਾਂ ਨੂੰ ਵੈਸੇ ਹੀ ਉਹਨਾਂ ਦੇ ਪਰਖੱਚੇ ਉਡਾਤੇ ਸੀਗੇ। ਤੁਸੀਂ ਵੇਖੋ ਅਸੀਂ ਤੇ ਪਾਕਿਸਤਾਨ ਨੂੰ ਰੋਨੇ ਆ ਜਾਂ ਇੰਗਲੈਂਡ ਨੂੰ ਰੋਨੇ ਆ, ਤੁਸੀਂ ਵੇਖੋ ਕਿ ਬੰਗਲਾਦੇਸ਼ ਹੁਣ ਕਿੱਥੇ ਖੇਡਦੀ ਪਈ ਹੈ, ਬੰਗਲਾਦੇਸ਼ ਰੈਂਕਿੰਗ ਦੇ ਵਿੱਚ ਕਿੱਥੇ ਚਲੀ ਗਈ ਹੈ, ਉਹਨੇ ਕਿਸ ਤਰੀਕੇ ਦੇ ਨਾਲ ਆਊਟ ਕਲਾਸ ਕੀਤਾ ਹੈ ਆਸਟ੍ਰੇਲੀਆ ਨੂੰ। ਯਾਨੀ ਕਿ ਉਹ ਫੀਲਡਿੰਗ ਵੇਖ ਲਓ, ਬੋਲਿੰਗ ਵੇਖ ਲਓ, ਬੈਟਿੰਗ ਵੇਖ ਲਓ, ਮੈਂ ਕਹਿੰਦਾ ਆਊਟ ਕਲਾਸ ਕਰਤਾ ਉਹਨਾਂ ਨੇ ਆਸਟ੍ਰੇਲੀਆ ਨੂੰ, ਔਰ ਕਿਆ ਕਮਾਲ ਕ੍ਰਿਕਟ ਖੇਡੀ ਉਹਨਾਂ ਨੇ। ਔਰ ਉਹਦਾ ਨਤੀਜਾ ਦੇਖੋ, ਗੱਲ ਇਹ ਹੁੰਦੀ ਹੈ ਕਿ ਤੁਸੀਂ ਮਿਹਨਤ ਕਰਨੀ ਤੇ ਆਪਣੇ ਜਿਹੜਾ ਤੁਹਾਡਾ ਪ੍ਰੋਫੈਸ਼ਨ ਹੈ ਨਾ ਉਹਦੇ ਨਾਲ ਤੁਸੀਂ ਜਿਹੜਾ ਹੈਗਾ ਨਾ ਉਹ ਰਿਸਪੈਕਟ ਦੇਣੀ, ਉਹਨੂੰ ਥੋੜਾ ਟਾਈਮ ਦੇਣਾ, ਉਹਨੂੰ ਸੀਰੀਅਸਲੀ ਲੈਣਾ। ਅਨਫੋਰਚੂਨੇਟਲੀ ਜਿੰਨੀ ਵੀ ਗੱਲ ਕੀਤੀ ਹੈ ਪਾਕਿਸਤਾਨੀ ਟੀਮ ਦੇ ਬਾਰੇ 'ਚ, ਇਹ ਬਿਲਕੁਲ ਸਹੀ ਗੱਲ ਹੈ। ਪਾਕਿਸਤਾਨ ਦੇਖ ਲਓ ਤੁਸੀਂ, ਪਿਛਲੇ ਕੰਸੈਕਟਿਵ ਅਸੀਂ 8 ਤੋਂ 9 ਟੈਸਟ ਮੈਚ ਹਾਰੇ ਆ, 8 ਤੋਂ 9 ਟੈਸਟ ਮੈਚ ਹੈ। ਹੁਣ ਜਾ ਕੇ ਵੈਸਟ ਇੰਡੀਜ਼ ਦੇ ਵਿੱਚ ਅਸੀਂ ਸੀਰੀਜ਼ ਜਿਹੜਾ ਹੈਗੀ ਉਹ ਲੈਵਲ ਕੀਤੀ ਹੈ, ਯਾਨੀ ਕਿ ਅਸੀਂ ਇੱਕ ਹਾਰੇ ਸੀ ਤੇ ਇੱਕ ਜਿੱਤੇ ਆ। ਉਹ ਵੀ ਬਾਬਰ ਆਜ਼ਮ ਤੇ ਅਬਦੁੱਲਾ ਸ਼ਫੀਕ ਦੀ ਮਿਹਰਬਾਨੀ ਹੈ। ਉਹ ਵੀ ਅਬਦੁੱਲਾ ਸ਼ਫੀਕ ਦੇਖੋ ਨਾ ਕਿੰਨੀ ਦੇਰ ਬਾਹਰ ਬੈਠਾ ਰਿਹਾ, ਹਾਲਾਂਕਿ ਟੈਕਨੀਕਲੀ ਇੱਕ ਸਾਊਂਡ ਪਲੇਅਰ ਹੈਗਾ, ਇੱਕ ਵੱਡਾ ਪਲੇਅਰ ਹੈ, ਲੇਕਿਨ ਜ਼ਾਹਿਰ ਗੱਲ ਹੈ ਉਹਦਾ ਲੇ ਓਵਰ ਬਹੁਤ ਜ਼ਿਆਦਾ ਹੋ ਗਿਆ ਸੀ, ਉਹਨੇ ਬਹੁਤ ਜ਼ਿਆਦਾ ਦੇਰ ਉਹਨੂੰ ਬਾਹਰ ਬਿਠਾਈ ਰੱਖਿਆ, ਫਿਰ ਉਹਨੂੰ ਲੈ ਕੇ ਆਏ ਨੇ ਤੇ ਉਹਨੇ ਸਟਰਗਲ ਕੀਤੀ ਹੈ ਨਾ। ਜਿੰਨੇ ਵੀ ਪਲੇਅਰ ਨੇ ਪਾਕਿਸਤਾਨੀ ਟੀਮ ਦੇ, ਹੁਣੀ ਸਲਮਾਨ ਅਲੀ ਆਗਾ ਦੀ ਅਸੀਂ ਗੱਲ ਕਰ ਰਹੇ ਸੀ, ਰਿਜ਼ਵਾਨ ਦੀ ਅਸੀਂ ਗੱਲ ਕਰੀਏ, ਜਾਂ ਸ਼ਹੀਨ ਸ਼ਾਹ ਅਫਰੀਦੀ ਦੀ ਗੱਲ ਕਰੀਏ, ਜਾਂ ਸ਼ਾਨ ਮਸੂਦ ਦੀ ਗੱਲ, ਇਹ ਉਹ ਪਲੇਅਰ ਨੇ ਕਿ ਜਿਨ੍ਹਾਂ ਨੂੰ ਬੈਠੇ ਬਿਠਾਏ ਸਭ ਕੁਝ ਮਿਲ ਰਿਹਾ ਹੈ। ਇਹਨਾਂ ਨੂੰ ਪੁੱਟ ਕਰਨ ਦੇ, ਯਾਨੀ ਕਿ ਇਹਨਾਂ ਦੇ ਜ਼ਿਹਨ 'ਚ ਬੈ ਗਿਆ ਕਿ ਸਾਡੇ ਤੋਂ ਬਾਅਦ ਪਾਕਿਸਤਾਨ ਦੀ ਕ੍ਰਿਕਟ ਹੁਣ ਖਤਮ ਹੈ। ਲੇਕਿਨ ਇਹਨਾਂ ਨੂੰ ਯਾਰ ਰਿਸਪੌਂਸਿਬਿਲਿਟੀ ਲੈਣੀ ਹੋਏਗੀ ਨਾ ਕਿ ਯਾਰ ਅਸੀਂ ਪਾਕਿਸਤਾਨੀ ਕ੍ਰਿਕਟ ਨੂੰ ਅਗਰ ਉੱਤੇ ਲੈ ਕੇ ਜਾਣਾ ਹੈ ਤੇ ਸਾਨੂੰ ਪ੍ਰੂਵ ਕਰਨਾ ਪੈਣਾ। ਅਗਰ ਪ੍ਰੂਵ ਨਹੀਂ ਕਰਦੇ, ਬੰਦਾ ਖੁਦ ਡੋਮੈਸਟਿਕ 'ਚ ਜਾਂਦਾ ਹੈ, ਉੱਥੇ ਜਾ ਕੇ ਪਰਫਾਰਮ ਕਰਦਾ ਹੈ। ਇਹ ਐਸੇ ਮਾਸ਼ਾਅੱਲਾ ਬਾਦਸ਼ਾਹ ਲੋਕ ਨੇ ਕਿ ਇਹ ਜਦੋਂ ਪਰਫਾਰਮ ਵੀ ਨਹੀਂ ਕਰਦੇ ਤੇ ਡੋਮੈਸਟਿਕ 'ਚ ਜਾ ਕੇ ਖੇਡਦੇ ਵੀ ਨਹੀਂ। ਅਬਦੁੱਲਾ ਸ਼ਫੀਕ ਨੇ ਡੋਮੈਸਟਿਕ 'ਚ ਜਾ ਕੇ ਮਿਹਨਤ ਕੀਤੀ ਹੈ, ਉੱਥੇ ਜਾ ਕੇ ਸਟਰਗਲ ਕੀਤਾ ਹੈ, ਉਹਨੇ ਆਪਣੇ ਆਪ ਨੂੰ ਪ੍ਰੂਵ ਕੀਤਾ ਹੈ। ਫਿਰ ਵੈਸਟ ਇੰਡੀਜ਼ ਦੀ ਮੁਸ਼ਕਿਲ ਕੰਡੀਸ਼ਨਸ ਸਨ, ਉੱਥੇ ਜਾ ਕੇ ਉਹਨੇ ਦੇਖੋ ਨਾ ਕਿੰਨੀ ਅੱਛੀ ਇਨਿੰਗ ਖੇਡੀ ਹੈ, ਉਹਦੀ ਵਜ੍ਹਾ ਤੋਂ ਪਾਕਿਸਤਾਨ ਇਹ ਮੈਚ ਜਿੱਤਣ ਤੁਸੀਂ ਬੰਗਲਾਦੇਸ਼ ਦੀ ਗੱਲ ਕਰਦੇ ਪਏ ਹੋ, ਯਕੀਨੀ ਤੌਰ ਤੇ ਚੌਥੇ ਨੰਬਰ ਤੇ ਮੌਜੂਦ ਨੇ, ਮਜ਼ਬੂਤ ਟੀਮ ਨੇ। ਹੁਣ ਉਹ ਗੱਲਾਂ ਰਹੀਆਂ ਨਹੀਂ ਹੈਗੀਆਂ ਜਿੱਦਾਂ ਪੁਰਾਣੇ ਅਸੀਂ ਕਹਿੰਦੇ ਸਨ ਕਿ ਅਸੀਂ ਬੰਗਲਾਦੇਸ਼ ਨੂੰ ਖੇਡਣਾ ਸਿਖਾਇਆ। ਕੀ ਵਜ੍ਹਾ ਹੋਈ ਹੈ ਕਿ ਅਸੀਂ ਅੱਜ ਹਰ ਸ਼ੋਬੇ ਵਿੱਚ ਪਿੱਛੇ ਰਹਿ ਗਏ? ਉਹਨਾਂ ਕੋਲ ਜ਼ਿਆਦਾ ਚੰਗੇ ਪੇਸਰ ਆ ਗਏ ਨੇ, ਜਿੱਦਾਂ ਅਸੀਂ ਨਾਈਦਰਾਨਾ ਦੀ ਗੱਲ ਕਰਦੇ, ਉਹ ਤੇ ਅਜੇ ਖੇਡਦੇ ਹੀ ਨਹੀਂ ਪਏ ਸੀਗੇ। ਦੀਗਰ ਜਿਹੜੇ ਬੋਲਰ ਨੇ ਉਹਨਾਂ ਦੇ ਹਸਨ ਮਹਿਮੂਦ, ਉਹ ਵੀ 9 ਵਿਕਟਾਂ ਲੈ ਗਏ ਟੋਟਲ। ਤੇ ਪਾਕਿਸਤਾਨ ਕੋਲ ਕਿਉਂ ਇਹਦਾ ਪੇਸ ਅਟੈਕ ਨਹੀਂ ਹੈ? ਮਤਲਬ ਵੇਖੀਏ ਅਸੀਂ ਡੋਮੈਸਟਿਕ ਖੇਡਦੇ ਪਏ ਨੇ, ਅਲੀ ਰਜ਼ਾ ਵੀ 148 149 ਦੀ ਗੇਂਦ ਕਰਦੇ ਨੇ, ਹੋਰ ਵੀ ਸਾਡੇ ਕੋਲ ਹੁਨੈਨ ਸ਼ਾਹ ਨੇ, ਮੁਹੰਮਦ ਹਸਨੈਨ ਦੀ ਗੱਲ ਕਰੀਏ, ਸਾਡੇ ਕੋਲ ਪੇਸਰ ਇਵੇਂ ਦੇ ਹੈ ਨੇ ਜਾਂ ਫਿਰ ਅਸੀਂ ਉਹਨਾਂ ਨੂੰ ਮੌਕਾ ਹੀ ਨਹੀਂ ਦਿੰਦੇ? ਬੜੀ ਤੁਸੀਂ ਇਹ ਕੰਮ ਦੀ ਗੱਲ ਕੀਤੀ, ਅੱਛੀ ਗੱਲ ਕੀਤੀ ਹੈ। ਦੇਖੋ ਹੁਣੀ ਤੇ ਤੁਸੀਂ ਬਿਲਕੁਲ ਸਹੀ ਕਿਹਾ, ਨਾਈਦਰਾਨਾ ਨਹੀਂ ਖੇਡ ਰਿਹਾ ਸੀ, ਲੇਕਿਨ ਉਹਨਾਂ ਦਾ ਇਬਾਦਤ ਹੁਸੈਨ ਤੇ ਹਸਨ ਮਹਿਮੂਦ, ਉਹਨਾਂ ਨੇ ਹਿੱਲਣ ਨਹੀਂ ਦਿੱਤਾ ਉਹ ਲੋਕਾਂ ਨੂੰ, ਆਸਟ੍ਰੇਲੀਆ ਦੇ ਬੈਟਰ ਨੂੰ। ਤੇ ਹਸਨ ਮਹਿਮੂਦ ਨੇ ਜਿਸ ਤਰੀਕੇ ਨਾਲ ਬੋਲ ਕੀਤੀ ਹੈ, ਮੈਂ ਕਹਿੰਦਾ ਕਿ ਪਹਿਲੀ ਇਨਿੰਗ ਦੇ ਵਿੱਚ ਉਹ 5 ਵਿਕਟਾਂ ਲੈ ਕੇ ਗਿਆ ਹੈ, ਤੇ ਦੂਜੀ ਇਨਿੰਗ ਦੇ ਵਿੱਚ ਵੀ ਕਮਾਲ ਬੋਲਿੰਗ ਕੀਤੀ ਉਹਨੇ, ਤੇ ਤਾਜੁਲ ਇਸਲਾਮ ਨੇ ਬੜੀ ਅੱਛੀ ਬੋਲਿੰਗ ਕੀਤੀ ਹੈ। ਦੇਖੋ ਤੁਸੀਂ ਗੱਲ ਕੀਤੀ ਪੇਸ ਦੀ, ਪੇਸ ਮੈਟਰ ਨਹੀਂ ਕਰਦੀ। ਪੇਸ ਮੈਟਰ ਜਦੋਂ ਕਰਦੀ ਏ ਕਿ ਜਦੋਂ ਤੁਹਾਡੇ ਕੋਲ ਲਾਈਨੋ ਲੈਂਥ ਹੋਵੇ। ਸ਼ੁਏਬ ਅਖਤਰ ਕੋਲ ਸਪੀਡ ਬਹੁਤ ਜ਼ਿਆਦਾ ਸੀ, ਲਾਈਨੋ ਲੈਂਥ ਵੀ ਹੈਗੀ ਸੀ ਉਹਦੇ ਕੋਲ, ਲੇਕਿਨ ਅਗਰ ਤੁਸੀਂ ਗੱਲ ਕਰਦੇ ਹੋ ਅਲੀ ਰਜ਼ਾ ਦੀ ਜਾਂ ਪਾਕਿਸਤਾਨ ਦੇ ਕਿਸੇ ਵੀ ਹੋਰ ਬੋਲਰ ਦੀ, ਉਬੈਦ ਸ਼ਾਹ ਦੀ ਗੱਲ ਕਰੀਏ, ਇਹ ਪੇਸ ਹੈਗੀ ਏ। ਲੇਕਿਨ ਅਗਰ ਤੁਹਾਡੇ ਕੋਲ ਲਾਈਨ ਔਰ ਲੈਂਥ ਨਹੀਂ ਨਾ ਹੈਗੀ, ਇਹ ਪੇਸ ਦਾ ਕੋਈ ਫਾਇਦਾ ਨਹੀਂ ਹੈ। ਉਹ ਅब्बास ਦੀ ਦੇਖੋ ਕੋਈ ਪੇਸ ਨਹੀਂ ਹੈ, ਲੇਕਿਨ अब्बास ਕੋਲ ਲਾਈਨ ਔਰ ਲੈਂਥ ਹੈਗੀ ਹੈ। ਅੱਛਾ, ਹੁਣ ਦੂਜੀ ਅਗਰ ਅਸੀਂ ਗੱਲ ਕਰੀਏ ਨਾ ਖੁਰਮ ਸ਼ਹਿਜ਼ਾਦ ਦੀ, ਹੁਣ ਖੁਰਮ ਸ਼ਹਿਜ਼ਾਦ ਦਾ ਮਸਲਾ ਹੈ ਕਿ ਉਹਦੇ ਕੋਲ ਲਾਈਨ ਔਰ ਲੈਂਥ ਨਹੀਂ ਹੈ। ਹਾਲਾਂਕਿ ਬੋਲ ਨੂੰ ਅੱਛਾ ਭਲਾ ਹਿਲਾ ਲੈਂਦਾ ਹੈ, ਠੀਕ ਠਾਕ ਹਿਲਦਾ ਉਹਦਾ ਨया ਬੋਲ, ਲੇਕਿਨ ਲਾਈਨ ਔਰ ਲੈਂਥ ਨਹੀਂ ਹੈਗੀ। ਅਗਰ ਉਹ ਮਿਡਲ ਤੇ ਬੋਲ ਕਰ ਰਿਹਾ, ਕਦੀ ਉਹ ਜਾ ਰਿਹਾ ਲੈਗ ਸਟੰਪ ਤੇ ਜਾ ਰਿਹਾ, ਕਦੀ ਅਗਰ ਆਫ ਤੇ ਜਾ ਰਿਹਾ ਤੇ ਬਹੁਤ ਬਾਹਰ ਜਾ ਰਿਹਾ। ਇਹ ਮੈਟਰ ਕਰਦਾ ਹੈ ਕਿ ਤੁਹਾਡੀ ਲਾਈਨੋ ਲੈਂਥ ਕਿੰਨੀ ਅੱਛੀ ਹੈਗੀ ਹੈ ਟੈਸਟ ਕ੍ਰਿਕਟ ਦੇ ਵਿੱਚ ਸਪੈਸ਼ਲੀ। ਅਗਰ ਤੁਹਾਡੀ ਲਾਈਨੋ ਲੈਂਥ ਹੈ ਫਿਰ ਪੇਸ ਮੈਟਰ ਨਹੀਂ ਕਰਦੀ। ਤੇ ਪਾਕਿਸਤਾਨੀ ਟੀਮ ਦਾ ਅਸਲ 'ਚ ਮਸਲਾ ਹੈ ਵੇ
ਕਿ ਕੋਈ ਐਸਾ ਬੋਲਰ ਨਹੀਂ ਆ ਰਿਹਾ ਹੁਣੀ ਕਿ ਅਗਰ ਕਿਸੇ ਕੋਲ ਪੇਸ ਹੈ ਤੇ ਉਹ ਲਾਈਨੋ ਲੈਂਥ ਤੇ ਕੰਮ ਨਹੀਂ ਕਰ ਰਿਹਾ, ਉਹ ਸਿਰਫ ਆਪਣੀ ਪੇਸ ਤੇ ਕੰਮ ਕਰ ਰਿਹਾ ਕਿ ਯਾਰ ਮੇਰੀ ਸਪੀਡ ਆ ਜਾਏ। ਅਗਰ ਅਸੀਂ ਟ੍ਰਾਇਲ ਵੀ ਰੱਖ ਰਹੇ ਹਾਂ ਤੇ ਉਹਦੇ ਵਿੱਚ ਅਸੀਂ ਸਿਰਫ ਸਪੀਡ ਵੇਖ ਰਹੇ ਹਾਂ ਕਿ ਯਾਰ ਸਪੀਡ ਕਿੰਨੀ ਆ ਰਹੀ ਹੈ, 150 ਤੇ ਜਾ ਰਿਹਾ, 148 ਤੇ ਜਾ ਰਿਹਾ। ਨਹੀਂ ਯਾਰ, ਹਾਰਿਸ ਰਊਫ 150 ਤੇ ਚਲਾ ਜਾਵੇ ਤੇ ਕੀ ਤੀਰ ਮਾਰ ਰਿਹਾ ਉਹਨੇ? ਪਾਕਿਸਤਾਨ ਵਾਸਤੇ ਕੀ ਕਰ ਲਿਆ? ਕੁਝ ਕੀਤਾ ਪਾਕਿਸਤਾਨ ਵਾਸਤੇ? ਜਿਹੜੇ ਸਾਡੇ ਵੱਡੇ ਨਾਂ ਸਨ, ਵਸੀਮ ਅਕਰਮ ਕੀ ਉਹ ਬੜੇ ਸਪੀਡ ਸਟਾਰ ਸਨ, ਵਕਾਰ ਯੂਨਸ ਕੀ ਵੱਡਾ ਸਪੀਡ ਸਟਾਰ ਸੀ, ਅਬਦੁਲ ਰਜ਼ਾਕ ਸਪੀਡ ਸਟਾਰ ਸੀ? ਨਹੀਂ, ਉਹਨਾਂ ਕੋਲ ਲਾਈਨੋ ਲੈਂਥ ਹੈਗੀ ਸੀ। ਲਾਈਨੋ ਲੈਂਥ ਤੋਂ ਤੁਹਾਨੂੰ ਵਿਕਟਾਂ ਵੀ ਮਿਲਦੀਆਂ ਨੇ, ਤੁਸੀਂ ਬੈਟਰ ਨੂੰ ਫਸਾਉਂਦੇ ਵੀ ਹੋ, ਤੁਸੀਂ ਮੈਚ ਵੀ ਜਿਤਵਾਉਂਦੇ ਹੋ। ਅਗਰ ਤੁਹਾਡੇ ਕੋਲ ਲਾਈਨੋ ਲੈਂਥ ਨਹੀਂ ਹੈ, ਫਿਰ ਅਸੀਂ ਪੇਸ ਨੂੰ ਕੀ ਕਰਨਾ? ਗੋਲੀ ਮਾਰੋ ਪੇਸ ਨੂੰ, ਚਾਹੇ ਉਹ ਬੈਦਸ਼ਾਹ ਹੋਵੇ, ਚਾਹੇ ਅਲੀ ਰਜ਼ਾ ਹੋਵੇ। ਇਹ ਬੜਾ ਵੀ ਬਹੁਤ ਜ਼ਿਆਦਾ ਸੀ। ਬਿਲਕੁਲ, ਉਹ ਹਾਰਿਸ ਰਊਫ ਦੀ ਬਿਲਕੁਲ ਮੈਂ ਗੱਲ ਕੀਤੀ ਨਾ ਹੁਣੇ ਕਿ ਹਾਰਿਸ ਰਊਫ ਦੇਖੋ ਨਾ, ਉਹਨੇ ਪਾਕਿਸਤਾਨ ਵਾਸਤੇ ਕੁਝ ਵੀ ਨਹੀਂ ਕੀਤਾ। ਅਸੀਂ ਪੇਸ ਨੂੰ ਕਿੱਥੇ ਲੈ ਕੇ ਜਾਣਾ ਜਦੋਂ ਤੁਹਾਡੇ ਕੋਲ ਲਾਈਨੋ ਲੈਂਥ ਨਹੀਂ ਹੈ? ਲਾਈਨੋ ਲੈਂਥ ਹੋਏਗੀ, ਤੁਹਾਡੀ ਪੇਸ ਵੀ ਮੈਟਰ ਕਰਦੀ ਹੈ। ਅਗਰ ਪੇਸ ਨਹੀਂ ਨਾ ਹੈਗੀ ਤੁਹਾਡੇ ਕੋਲ, ਅਗਰ ਲਾਈਨੋ ਲੈਂਥ ਹੈ, ਉਹ ਮੈਂ ਕਹਿੰਦਾ ਉਸ ਬੋਲਰ ਨੂੰ ਜ਼ਿਆਦਾ ਚਾਂਸ ਦੇਣਾ ਚਾਹੀਦਾ ਜਿਹਦੇ ਕੋਲ ਲਾਈਨੋ ਲੈਂਥ ਹੋਵੇ, ਬੇਸ਼ੱਕ ਪੇਸ ਨਾ ਹੋਵੇ, ਕਿਉਂਕਿ ਉਹਨੇ ਫਸਾ ਕੇ ਵਿਕਟ ਕੱਢ ਲੈਣੀ ਉੱਥੋਂ। ਅਬਾਸ ਨੇ ਦੇਖੋ ਨਾ ਕਿੰਨਾ ਮੁਸ਼ਕਿਲ ਡਿਸੀਜਨ ਸੀ ਵੈਸਟ ਇੰਡੀਜ਼ ਦੇ ਵਿੱਚ, ਪਹਿਲੇ ਮੈਚ ਦੇ ਵਿੱਚ ਉਹਨੇ 5 ਵਿਕਟਾਂ ਲਿੱਤੀਆਂ ਤੇ ਉਸ ਤੋਂ ਬਾਅਦ ਉਹਨੂੰ ਅਗਲੇ ਮੈਚ ਤੁਸੀਂ ਬਾਹਰ ਬਿਠਾਤਾ। ਇਹ ਨਹੀਂ ਕਿ ਕਿੰਨਾ ਵੱਡਾ ਡਿਸੀਜਨ ਸੀ, ਤੇ ਉਹ ਤੇ ਸ਼ੁਕਰ ਹੈ ਕਿ ਪਾਕਿਸਤਾਨ ਦੂਜਾ ਮੈਚ ਜਿੱਤ ਗਿਆ। ਅਗਰ ਹਾਰ ਜਾਂਦੇ ਤੇ ਫਿਰ ਦੱਸੋ ਬਾਬਰ ਆਜ਼ਮ ਦੇ ਨਾਲ ਕੀ ਹਾਲ ਹੋਣਾ ਸੀ, ਕੀ ਕਰਨਾ ਸੀ ਫੈਨ ਨੇ, ਤੁਸੀਂ ਅਬਾਸ ਨੂੰ ਕਿਉਂ ਬਾਹਰ ਬਿਠਾਇਆ? ਲੇਕਿਨ ਚਲੋ ਉਸ ਟਾਈਮ ਉਹ ਇੱਕ ਸਪਿਨ ਵਿਕਟ ਬਣ ਗਈ ਸੀ, ਸਾਜਿਦ ਖਾਨ ਅੱਛਾ ਬੋਲ ਕਰ ਗਿਆ, ਅਲੀ ਉਸਮਾਨ ਬੋਲ ਕਰ ਗਿਆ, ਤੇ ਇਹਨਾਂ ਦੀ ਵਜ੍ਹਾ ਤੋਂ ਅਸੀਂ ਜਿੱਤ ਗਏ ਬੋਲਿੰਗ ਦੇ ਉੱਤੇ ਵੀ। ਤੇ ਕਹਿਣ ਦਾ ਮਕਸਦ ਹੈ ਇੱਥੇ ਇਹ ਚੀਜ਼ਾਂ ਨਹੀਂ ਹੋਣੀਆਂ ਇੰਗਲੈਂਡ ਦੇ ਵਿੱਚ। ਇੰਗਲੈਂਡ ਦੇ ਵਿੱਚ ਫਾਸਟ ਬੋਲਰਾਂ ਨੇ ਜ਼ਿਆਦਾ ਕਰਨਾ ਹੈ ਜੋ ਵੀ ਕਰਨਾ ਹੈ। ਬਿਲਕੁਲ, ਲਾਈਨ ਲੈਂਥ ਦਾ ਸਹੀ ਕਹਿ ਰਹੇ ਤੁਸੀਂ, ਸਭ ਖਿਆਲ ਰੱਖਣਾ ਪਏਗਾ। ਹਰ ਚੀਜ਼ ਸਪੀਡ ਨਹੀਂ ਹੁੰਦੀ, ਉਹਦੇ ਵਾਸਤੇ ਅਕਲ ਵੀ ਜ਼ਰੂਰੀ ਹੈ। ਥੋੜੀ ਜੀ ਅਸੀਂ ਡੋਮੈਸਟਿਕ ਦੀ ਗੱਲ ਕਰਦੇ ਹਾਂ, ਨੈਸ਼ਨਲ ਕੱਪ ਪਾਕਿਸਤਾਨ ਵਿੱਚ ਜਾਰੀ ਹੈ ਤੇ ਕੱਲ ਫਾਈਨਲ ਮੈਚ ਵੀ ਹੋ ਗਿਆ ਜਿਹਦੇ ਵਿੱਚ ਪਾਕਿਸਤਾਨ ਗੋਲਡ ਜਿੱਤੀ ਹੈ। ਲੇਕਿਨ ਪਾਕਿਸਤਾਨ ਗੋਲਡ ਦੇ ਜਿਹੜੇ ਕਪਤਾਨ ਨੇ ਸ਼ਾਹੀਨ ਸ਼ਾਹ ਅਫਰੀਦੀ, ਉਹ ਕੱਲ 7 ਵਿਕਟਾਂ ਲੈ ਗਏ ਨੇ, ਮਤਲਬ ਪੂਰੇ ਇਵੈਂਟ ਵਿੱਚ ਉਹ ਫਲॉप ਰਹੇ ਨੇ। ਲੇਕਿਨ ਕੱਲ ਉਹ ਜਿਹੜਾ ਕਹਿੰਦੇ ਨਾ ਇੱਕ ਪੁਰਾਣਾ ਸ਼ਾਹੀਨ ਸਾਨੂੰ ਨਜ਼ਰ ਆਇਆ, ਪ੍ਰੀਮੀਅਮ ਫਾਸਟ ਬੋਲਰ। ਤੇ ਤੁਸੀਂ ਕੀ ਸਮਝਦੇ ਹੋ, ਪੁਰਾਣੇ ਜਿਹੜੇ ਗੁਨਾਹ ਨੇ ਉਹਨਾਂ ਦੇ ਧੁੱਲ ਜਾਣਗੇ? ਕਿਉਂਕਿ ਅੱਗੇ ਵਰਲਡ ਕੱਪ ਵੀ ਹੈ, ਉਹਨਾਂ ਨੂੰ ਆਪ ਨਹੀਂ ਪਤਾ ਕਿ ਮੈਂ ਟੀਮ ਦਾ ਕਪਤਾਨ ਰਵਾਂਗਾ ਜਾਂ ਨਹੀਂ। ਮੈਂ ਸਿਰਫ ਤੁਹਾਡੀ ਗੱਲ ਸੁਣ ਕੇ ਹੱਸ ਰਿਹਾ ਬਸ, ਹੋਰ ਤੇ ਮੈਂ ਕੁਝ ਨਹੀਂ ਕਰ ਰਿਹਾ। ਮੈਨੂੰ ਨਾ ਅਸਲ 'ਚ ਹੱਸੀ ਇਸ ਵਾਸਤੇ ਆ ਰਹੀ ਹੈ ਕਿ ਯਾਰ ਇਹ ਜੰਨੀ ਵੀ ਸਾਡੇ ਮਾਸ਼ਾਅੱਲਾ ਤੀਸਮਾਰ ਖਾਨ ਹੈਗੇ ਨੇ ਨਾ। ਅਸਲ 'ਚ ਦੇਖੋ ਅਸੀਂ ਭਲਾ ਕਿਉਂ ਇਹ ਗੱਲ ਕਰਨੇ ਆ ਯਾਰ, ਕਿ ਅਸੀਂ ਇਹਨਾਂ ਨੂੰ ਵੇਖ ਵੇਖ ਕੇ ਥੱਕ ਗਏ ਆ। ਹੁਣ ਬੇਸ਼ੱਕ ਡੋਮੈਸਟਿਕ ਦੇ ਵਿੱਚ 10 ਵਿਕਟਾਂ ਲੈ ਲੈਣ, 7 ਵਿਕਟਾਂ ਲੈ ਲੈਣ, 8 ਵਿਕਟਾਂ ਲੈ ਲੈਣ, ਯਾਰ ਹੁਣ ਤੁਸੀਂ ਉਸ ਸਟੇਜ ਤੇ ਪਹੁੰਚ ਗਏ ਹੋ, ਤੁਸੀਂ ਪਾਕਿਸਤਾਨ ਨੂੰ ਕੁਝ ਲੈ ਕੇ ਦੇਣਾ ਹੈ, ਪਾਕਿਸਤਾਨ ਨੂੰ ਕੋਈ ਵੱਡਾ ਟਾਈਟਲ ਜਿਤਵਾ ਕੇ ਦੇਣਾ ਹੈ। ਅਸੀਂ ਹੁਣ ਤੁਹਾਡੇ ਕੋਲੋਂ ਇਹ ਐਕਸਪੈਕਟ ਕਰਦੇ ਪਏ ਹਾਂ। ਅਸੀਂ ਹੁਣ ਐਕਸਪੈਕਟ ਨਹੀਂ ਕਰ ਰਹੇ ਕਿ ਤੁਸੀਂ, ਅੱਛੀ ਗੱਲ ਹੈ ਡੋਮੈਸਟਿਕ ਤੁਸੀਂ ਖੇਡੋ, ਬਹੁਤ ਅੱਛੀ ਗੱਲ ਹੈ, ਲੇਕਿਨ ਅਸੀਂ ਹੁਣ ਐਕਸਪੈਕਟ ਇਹ ਕਰ ਰਹੇ ਹਾਂ ਇੱਥੇ ਤੂੰ 7 ਵਿਕਟਾਂ ਲੈ ਲੇਗਾ, ਲੇਕਿਨ ਉੱਥੇ ਜਾ ਕੇ 2 ਓਵਰਾਂ ਤੋਂ ਬਾਅਦ ਤੇਰੇ ਕੋਲ ਜ਼ੋਰ ਨਾ ਲੱਗੇ ਤੇ ਫਿਰ ਅਸੀਂ ਕੀ ਕਰੀਏ ਉਹਦਾ? ਤੁਸੀਂ ਸਭ 5-6 ਸਾਲ ਹੋ ਗਏ ਨੇ, ਅਸੀਂ T20 ਵਰਲਡ ਕੱਪ ਤਾਂ ਛੱਡੋ, ਕੋਈ ਏਸ਼ੀਆ ਕੱਪ ਵੀ ਜਿੱਤ ਨਹੀਂ ਸਕੇ, ਕੋਈ ਵੱਡਾ ਟਾਈਟਲ। ਕਿੰਨਾ ਵੱਡਾ ਆਲਮੀ ਹੈ ਸਾਡਾ ਇਹ ਦੇਖੋ ਨਾ। ਫਿਰ ਅੱਛਾ ਫਿਰ ਉਸ ਤੋਂ ਬਾਅਦ ਹਾਰ ਕੇ ਅਸੀਂ ਪ੍ਰੈਸ ਕਾਨਫਰੰਸ ਦੇ ਵਿੱਚ ਆ ਗਏ, ਅਸੀਂ ਕੀ ਕਹਿੰਦੇ ਆ, ਦੇਖिए जी हम सेमीफाइनल में तो पहुंच गए थे ना, हम बाहर जाके। ਕਹਿਣ ਦਾ ਮਕਸਦ ਇਹ ਕਿੰਨਾ ਵੱਡਾ ਅਲਮੀਆ ਹੈ ਸਾਡਾ ਕਿ ਅਸੀਂ ਉਹਦਾ ਵੀ ਕ੍ਰੈਡਿਟ ਲੈ ਰਹੇ ਹੁੰਦੇ ਆ, ਹਾਰ ਦਾ ਵੀ, ਕਿ ਦੇਖੋ ਅਸੀਂ ਸੈਮੀਫਾਈਨਲ ਵਿੱਚ ਪਹੁੰਚ ਗਏ, ਅਸੀਂ ਫਾਈਨਲ ਹਾਰ ਗਏ। ਉਹ ਯਾਰ ਫਾਈਨਲ ਤੋਂ ਅੱਗੇ ਜਾਓ ਨਾ, ਹੁਣ ਕਦੋਂ ਤੱਕ ਤੁਸੀਂ ਹਾਰਨਾ ਸੈਮੀਫਾਈਨਲ ਜਾਂ ਫਾਈਨਲ? ਹੁਣ ਤੇ ਖੈਰ ਕਈ ਸਾਲ ਹੋ ਗਏ ਨੇ ਅਸੀਂ ਸੈਮੀਫਾਈਨਲ ਤੇ ਫਾਈਨਲ ਵਿੱਚ ਵੀ ਨਹੀਂ ਜਾ ਰਹੇ, ਪਹਿਲੇ ਕਮ ਸੇ ਕਮ ਜਾ ਰਹੇ ਸੀ, ਅਸੀਂ ਉਹ ਵੀ ਨਹੀਂ ਜਾ ਰਹੇ। ਤੇ ਮਾਸ਼ਾਅੱਲਾ ਸਾਡਾ ਜਿਹੜਾ ਸੈਮੀਫਾਈਨਲ ਤੇ ਫਾਈਨਲ ਦੇ ਵਿੱਚ ਜਾ ਕੇ ਹਾਲ ਹੁੰਦਾ ਹੈ, ਉਹ ਵੀ ਸਾਨੂੰ ਪਤਾ ਹੈ ਕਿ ਕੀ ਹਾਲ ਹੁੰਦਾ ਹੈ। ਸਾਡੇ ਹੱਥ ਪੈਰ ਫੁੱਲੇ ਹੁੰਦੇ ਨੇ, ਸਾਡੇ ਕੋਲ ਪਰਫਾਰਮ ਨਹੀਂ ਹੋ ਰਿਹਾ ਹੁੰਦਾ। ਯਾਰ ਸਾਨੂੰ ਹੁਣ ਨਾ ਅਸੀਂ ਇਹ ਗੱਲਾਂ ਨਹੀਂ ਸੁਣਨੀਆਂ ਕਿ ਸ਼ਾਹੀਨ ਸ਼ਾਹ ਅਫਰੀਦੀ ਨੇ ਡੋਮੈਸਟਿਕ ਦੇ ਵਿੱਚ 7 ਵਿਕਟਾਂ ਲੈ ਲਈਆਂ, 8 ਵਿਕਟਾਂ ਲੈ ਲਈਆਂ, ਕਮਬੈਕ ਹੋ ਜਾਏਗਾ, ਨਹੀਂ। ਅਸੀਂ ਬਾਬਰ ਆਜ਼ਮ ਹੋ ਗਿਆ, ਸ਼ਾਹੀਨ ਸ਼ਾਹ ਅਫਰੀਦੀ ਹੋ ਗਿਆ, ਜਿੰਨੇ ਵੀ ਸਾਡੇ ਪੁਰਾਣੇ ਵੱਡੇ ਵੱਡੇ ਨਾਂ ਨੇ, ਰਿਜ਼ਵਾਨ ਹੋ ਗਿਆ, ਸਲਮਾਨ ਅਲੀ ਆਗਾ ਹੋ ਗਿਆ, ਇਹ ਅਸੀਂ ਹੁਣ ਇਹਨਾਂ ਕੋਲੋਂ ਐਕਸਪੈਕਟ ਕਰ ਰਹੇ ਹਾਂ ਕਿ ਯਾਰ ਪਾਕਿਸਤਾਨ ਨੂੰ ਟਾਈਟਲ ਚਾਹੀਦਾ, ਚਾਹੇ ਉਹ T20 ਦਾ ਹੋਵੇ, ਚਾਹੇ ODI ਦਾ ਹੋਵੇ, ਚਾਹੇ ਉਹ ਟੈਸਟ ਚੈਂਪੀਅਨਸ਼ਿਪ ਹੋਵੇ, ਸਾਨੂੰ ਇਹ ਚਾਹੀਦਾ ਯਾਰ। ਬੜੀ ਦੇਰ ਹੋ ਗਈ ਹੈ, ਬਹੁਤ ਦੇਰ ਹੋ ਗਈ ਹੈ। ਹੁਣ ਅਸੀਂ ਤੇ ਹੁਣ ਦਿਲ ਕਰਦਾ ਅਸੀਂ ਦੁਬਾਰਾ ਬੁਲਾ ਲਈਏ ਮਿਸਬਾਹੁਲ ਹਕ ਨੂੰ, ਯੂਨਸ ਖਾਨ ਨੂੰ, ਇੰਜ਼ਮਾਮੁਲ ਹਕ ਨੂੰ, ਵਸੀਮ ਅਕਰਮ ਨੂੰ ਕਿ ਆਓ ਭਾਈਜਾਨ ਤੁਸੀਂ ਖੇਡੋ। ਇਹ ਤੇ ਸਾਡੇ ਕਿਸੇ ਕੰਮ ਦੀ ਨਹੀਂ ਹੈ। ਯਾਨੀ ਕਿ ਇਹਨਾਂ ਨੇ ਦੋਸਤੀਆਂ ਯਾਰੀਆਂ ਪਾ ਲਈਆਂ ਨੇ, ਹੋਰ ਜਿਹੜੇ ਕੰਸਰਨ ਨੇ, ਤਹਫੁਜ਼ਾਤ ਨੇ, ਬਿਲਕੁਲ ਦਰੁਸਤ ਨੇ।